तमाम दोस्तों का बहुत बहुत शुक्रिया ਜਿਹੜੇ ਕਿ ਅੱਜ ਭੱਟ ਸਾਹਿਬ ਦੀ ਤਾਜ਼ੀਅਤੀ ਇਕੱਠ ਦੇ ਵਿੱਚ ਸ਼ਰੀਕ ਹੋਏ। ਮੈਂ ਜਨਾਬ ਭੱਟ ਸਾਹਿਬ ਦੀ ਕਾਵਿਸ਼ਾਂ ਦੇ ਉੱਤੇ ਇੱਕ ਪੰਜਾਬੀ ਜ਼ਬਾਨ ਦੇ ਵਿੱਚ ਇੱਕ ਆਰਟੀਕਲ ਲਿਖਿਆ, ਉਹ ਮੈਂ ਦੋਸਤਾਂ ਦੀ ਨਜ਼ਰ ਕਰਨਾ ਚਾਹੁੰਦਾ। ਪੰਜਾਬੀ ਅਦਬ ਦੇ ਆਗੂ ਬਾਬਾ ਕਸਵਰ ਮੁਬਾਰਕ ਭੱਟ ਜੀ। ਪੰਜਾਬ ਦੀਆਂ ਮਹਾਨ ਹਸਤੀਆਂ ਵਿੱਚੋਂ ਜਨਾਬ ਕਸਵਰ ਮੁਬਾਰਕ ਭੱਟ ਜੀ ਦਾ ਨਾਂ ਕਿਸੇ ਕੋਲੋਂ ਟਕਿਆ ਛੁਪਿਆ ਨਹੀਂ, ਜਿਨ੍ਹਾਂ ਨੇ 1976 ਤੋਂ ਪੰਜਾਬੀ ਦਾ ਕੰਮ ਸ਼ੁਰੂ ਕੀਤਾ। ਪੰਜਾਬੀ ਜ਼ੁਬਾਨ ਤੇ ਪੰਜਾਬੀ ਕੌਮੀ ਏਕਤਾ ਲਈ ਆਪ ਜੀ ਦੀ ਖਿਦਮਤ ਦਾ ਜਿੰਨਾ ਜ਼ਿਕਰ ਕੀਤਾ ਜਾਏ ਘੱਟ ਹੈ। 46 ਸਾਲ ਪਹਿਲੋਂ ਪੰਜਾਬੀ ਅਦਬੀ ਸੰਗਤ ਗੌਰਮੈਂਟ ਕਾਲਜ ਸਾहिवाल ਦੇ ਜਨਰਲ ਸੈਕਟਰੀ ਦੀ ਹੈਸੀਅਤ ਬਾਅਦੋਂ 1978 ਵਿੱਚ ਗੌਰਮੈਂਟ ਕਾਲਜ ਸਾहिवाल ਦੀ ਸਟੂਡੈਂਟ ਯੂਨੀਅਨ ਦੇ ਜਨਰਲ ਸੈਕਟਰੀ ਮੁੰਤਖਬ ਹੋਏ ਤੇ ਪੰਜਾਬੀ ਦੇ ਮੈਗਾ ਇਵੈਂਟ ਕਰਵਾਏ, ਜਿੱਥੋਂ ਜਮਾਤ ਇਸਲਾਮੀ ਵਾਲਿਆਂ ਨੇ ਮਸੀਤਾਂ ਵਿੱਚ ਪੰਜਾਬੀ ਕਾਜ਼ ਲਈ ਯਤਨ ਕਰਨ ਪਾਰੋਂ ਕੁਫਰ ਦੇ ਨਾਜਾਇਜ਼ ਇਲਜ਼ਾਮਾਤ ਤੱਕ ਲਾਏ। ਜ਼ਿਆ ਮਾਰਸ਼ਲ ਲਾਅ ਵਿੱਚ ਗੱਜ ਵੱਜ ਕੇ ਪੰਜਾਬੀ ਲਹਿਰ ਦੇ ਯੁੱਧ ਵਿੱਚ ਅਗਲੀਆਂ ਮੋਰਚਿਆਂ 'ਤੇ ਲੜੇ, ਜਿਸ ਕਾਰਨ ਵੱਖੋ ਵੱਖ ਮੌਕਿਆਂ 'ਤੇ ਜੇਲਾਂ ਵੀ ਕੱਟੀਆਂ, ਜਿਨ੍ਹਾਂ ਦਾ ਕੁੱਲ ਮਿਲਾ ਕੇ 5 ਸਾਲ ਦਾ ਅਰਸਾ ਬਣਦਾ ਹੈ। ਜਦਕਿ ਉਦੋਂ ਪੰਜਾਬੀ ਕੌਮੀ ਓਪਰੀ ਜ਼ੁਬਾਨ ਦੀ ਗੁਲਾਮੀ ਵਿੱਚ ਪੰਜਾਬੀ ਕੌਮ ਆਪਣੀ ਕੌਮ ਤੋਂ ਹਟ ਕੇ ਓਪਰੀ ਜ਼ਬਾਨ ਦੀ ਗੁਲਾਮੀ ਵਿੱਚ ਸੁੱਤੇ ਪਏ ਸਨ। ਭੱਟ ਜੀ ਨੇ ਪੰਜਾਬੀ ਵਿੱਚ ਕੌਮ ਪਸੰਦੀ ਦੀ ਇਹੋ ਜਿਹੀ ਰੂਹ ਫੂਕੀ ਕਿ ਅੱਜ ਪੰਜਾਬ ਦੀ ਹਰ ਪਾਸੇ ਪੰਜਾਬੀ ਕੌਮ ਪਸੰਦੀ ਦਾ ਇੱਕ ਅਸਰ ਪੈਦਾ ਹੋ ਚੁੱਕਿਆ ਹੈ। ਪੰਜਾਬ ਲੋਕ ਲਹਿਰ ਦੇ ਮਰਕਜ਼ੀ ਸਦਰ ਕਸਵਰ ਮੁਬਾਰਕ ਭੱਟ ਜੀ ਪੰਜਾਬੀ ਏਕਤਾ ਦੇ ਮੁਖਲਿਸਾਨਾ ਮਕਸਦ ਨੂੰ ਪੂਰਾ ਕਰਨ ਲਈ ਨਾ ਸਿਰਫ ਸਾहिवाल ਤੇ ਦੂਜਿਆਂ ਸ਼ਹਿਰਾਂ ਵਿੱਚ ਮਾਂ ਬੋਲੀ ਦੇ ਹਵਾਲੇ ਨਾਲ ਮੁਖਤਲਿਫ ਫੰਕਸ਼ਨਸ ਤੇ ਪੰਜਾਬੀ ਲਿਖਤਾਂ ਵਿੱਚ ਕਿਤਾਬਾਂ ਛਪਵਾ ਕੇ ਵੰਡਦੇ ਸਨ, ਬਲਕਿ ਹਰ ਸਾਲ ਜਗਤ ਮਾਂ ਬੋਲੀ ਦਿਹਾੜ ਦੇ ਮੌਕੇ 'ਤੇ ਕੌਮੀ ਸ਼ਊਰ ਦੇ ਫਰੋਗ ਲਈ ਮਜ਼ਹਬ, ਫਿਰਕਾ, ਜ਼ਾਤ, ਗੋਤ ਤੇ ਇਲਾਕਾਈ ਲਹਿਜਿਆਂ ਬੋਲੀਆਂ ਵਿੱਚ ਖਿਲਰੀ ਹੋਈ ਲੁਕਾਈ ਨੂੰ ਪੰਜਾਬੀ ਏਕਤਾ ਵਹਦਤ ਯਾਨੀ ਕਿ ਇੱਕ ਹੀ ਮਾਲਾ ਵਿੱਚ ਪਰੋਣ ਲਈ ਹਰ ਸਾਲ 21 ਫਰਵਰੀ ਜਗਤ ਮਾਂ ਬੋਲੀ ਦਿਹਾੜ ਦੇ ਮੌਕੇ 'ਤੇ ਸੰਨ 2004 ਤੋਂ ਪੰਜਾਬ ਦੇ ਮੁਖਤਲਿਫ ਸ਼ਹਿਰਾਂ ਵਿੱਚ ਅਕਵਾਮ ਮੁਤਹਿਦਾ ਦੇ ਆਰਡਰ ਮੁਤਾਬਿਕ ਬਾਲਾਂ ਨੂੰ ਮੁੱਢਲੀ ਸਿੱਖਿਆ ਉਹਨਾਂ ਦੀ ਮਾਂ ਬੋਲੀ ਪੰਜਾਬੀ ਵਿੱਚ ਦੀਵਾਨ ਦੀ ਮੰਗ, ਰਲਤ, ਟੋਰਾ ਤੇ ਇਕੱਠ ਕਰਵਾਉਂਦੇ ਰਹਿੰਦੇ ਸਨ। ਪੰਜਾਬੀ ਜ਼ੁਬਾਨ ਦੇ ਇਹ ਮਹਾਨ ਸੋਜਵਾਨ ਪੰਜਾਬੀ ਕੌਮ ਪਰਸਤ ਜਮਾਤ ਪੰਜਾਬ ਲੋਕ ਲਹਿਰ ਦੇ ਬਾਨੀ ਕਸਵਰ ਮੁਬਾਰਕ ਭੱਟ 14 ਦਸੰਬਰ 2022 ਬੁੱਧ ਨੂੰ ਰੱਬ ਵੱਲ ਟੁਰ ਗਏ, ਜਿਨ੍ਹਾਂ ਦਾ ਨਮਾਜ਼ ਜਨਾਜ਼ਾ ਮਾਹੀ ਸ਼ਾਹ ਕਬਰਿਸਤਾਨ ਸਾहिवाल ਵਿੱਚ ਪੜ੍ਹਾਇਆ ਗਿਆ। ਉਹਨਾਂ ਦੇ ਸ਼ੇਰ ਤੁਸੀਂ ਹਜ਼ਰਾਤ ਦੇ ਸਾਹਮਣੇ ਮੈਂ ਰੱਖਣਾ ਚਾਹੁੰਦਾ। ਕੌਣ ਕਿਸੇ ਨੂੰ ਆਪਣਾ ਆਖੇ, ਕੌਣ ਕਿਸੇ ਨੂੰ ਜਾਣੇ, ਆਖਰ ਇੱਕ ਦਿਨ ਮੁੱਕ ਜਾਣੇ ਨੇ ਮੰਗਵੇ ਸਾਹ ਬਿਗਾਨੇ। ਤੇ ਇਸ ਤਰ੍ਹਾਂ ਜਨਾਬ ਇਹ ਆਰਟੀਕਲ ਦੇ ਵਿੱਚ ਮੁਖਤਲਿਫ ਮੌਜ਼ੂਆਤ ਮੌਜੂਦ ਨੇ। ਮੇਰੇ ਆਈਡੀ ਦੇ ਉੱਤੇ HRF ਦੀ ਆਈਡੀ ਦੇ ਉੱਤੇ ਮੌਜੂਦ ਹੈ ਆਰਟੀਕਲ। ਜਿਹੜਾ ਬੰਦਾ ਮੇਰੇ ਤੋਂ ਆਰਟੀਕਲ ਵੈਸੇ ਮੰਗਦਾ ਹੈ, ਪੁੱਛਦਾ ਹੈ, ਤੇ ਮੈਂ ਮੈਸੇਂਜਰ ਦੇ ਜ਼ਰੀਏ ਵੀ ਤੇ WhatsApp ਦੇ ਜ਼ਰੀਏ ਵੀ ਉਹਨਾਂ ਤੱਕ ਸੈਂਡ ਕਰ ਦੇਣਾ। 11 ਜਨਵਰੀ 2020 ਲਾਹੌਰ ਦਾ ਟੋਰਾ ਰਲਤ ਇਹ ਅਗਲਾ ਮੌਜੂ ਹੈ। ਉਸ ਤੋਂ ਬਾਅਦ ਹੜੱਪਾ ਮਿਊਜ਼ੀਅਮ ਵਿੱਚ ਇਕੱਠ, ਡਿਪਟੀ ਕਮਿਸ਼ਨਰ ਸਾहिवाल ਨਾਲ ਮੁਲਾਕਾਤ। ਇਸ ਸਾਲ ਥੋੜ੍ਹਾ ਜਿਹਾ ਮੈਂ ਸੁਣਾਉਣਾ ਚਾਹਾਂਗਾ। ਇਸ ਸਾਲ 21 ਫਰਵਰੀ 2022 ਨੂੰ ਪੰਜਾਬੀ ਦੇ ਹੱਕ ਲਈ ਬਾਬਾ ਫਰੀਦ ਪਾਕਪਤਨ ਦੇ ਮਜ਼ਾਰ 'ਤੇ ਚਾਦਰ ਪੋਸ਼ੀ ਤੇ ਰਲਤ ਦਾ ਪ੍ਰੋਗਰਾਮ ਬਣਾਇਆ ਗਿਆ। ਪਰ ਇਸ ਤੋਂ ਪਹਿਲੇ ਕੁਝ ਦਿਨ ਪਹਿਲੇ ਕਸਵਰ ਮੁਬਾਰਕ ਭੱਟ ਜੀ ਦੇ ਹੁਕਮ 'ਤੇ ਪੰਜਾਬ ਲੋਕ ਲਹਿਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਨਿਸਾਬੀ ਤਾਲੀਮ ਦੀ ਮੁੱਢਲੀ ਸਿੱਖਿਆ ਬਣਾਉਣ ਲਈ ਡਿਪਟੀ ਕਮਿਸ਼ਨਰ ਸਾहिवाल ਮਲਿਕ ਅਵੈਸ ਨੂੰ ਇੱਕ ਯਾਦਾਸ਼ਤ ਪੇਸ਼ ਕੀਤੀ ਗਈ। ਉਸ ਤੋਂ ਬਾਅਦ ਬਾਬਾ ਫਰੀਦ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਨਿਸਬਤ ਸੀ ਭੱਟ ਸਾਹਿਬ ਦੀ। ਉਹਨਾਂ ਦੇ ਕਲਾਮ ਦੇ ਮੁਤਾਬਿਕ ਉਹਨਾਂ ਦੇ ਤਰੀਕੇ ਨੂੰ ਅਪਣਾਉਣਾ, ਉਹਨਾਂ ਦੇ ਕਲਾਮ ਨੂੰ ਪੜ੍ਹਨਾ, ਸੁਣਨਾ, ਸੁਣਾਉਣਾ ਤੇ ਉਸੇ ਤਰੀਕੇ ਨਾਲ ਹੀ ਸ਼ਾਇਰੀ ਦਾ ਅੰਦਾਜ਼ ਇਖਤਿਆਰ ਕਰਨਾ। ਤੇ ਇਸ ਮੌਜੂਦ ਉੱਤੇ ਮੈਂ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਤੇ ਹਾਜ਼ਰੀ ਇਸ ਨਾਂ 'ਤੇ ਵੀ ਇਸ ਆਰਟੀਕਲ ਦੇ ਵਿੱਚ ਇੱਕ ਹਿੱਸਾ ਦਿੱਤਾ ਹੋਇਆ। ਉਸ ਤੋਂ ਬਾਅਦ ਅਗਲਾ ਹਿੱਸਾ ਹੈ ਇਲਮ ਦੋਸਤੀ। ਇਲਮ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ ਸਨ। ਇਲਮ ਪੜ੍ਹਨਾ ਤੇ ਲਿਖਣਾ ਆਪ ਜੀ ਦਾ ਵੱਡਾ ਸ਼ੌਕ ਸੀ, ਇਸ ਲਈ
कई पंजाबी लिखता किताबां रिसाले छपवाए वंडे ते पंजाबी दरबार सजाए जिन्हां विच पंजाब दे इतिहास ते पंजाबी ते लिखतकारां पीरां फकीरां साधु संतां दीआं लिखतां नूं आम करन विच उचेची चाहत दिखाई। आप जी दी इलम दोस्ती दी ਇਹ ਵਾਜ਼ਿਹ ਮਿਸਾਲ ਸੀ ਕਿ ਆਪ ਜੀ ਨੇ ਲੱਖਾਂ ਰੁਪਏ ਲਾ ਕੇ ਆਪਣੇ ਕਮਰੇ ਦੇ ਨਾਲ ਹੀ ਅਟੈਚ ਲਾਇਬ੍ਰੇਰੀ ਬਣਾਈ ਹੋਈ ਸੀ ਜਿਨ੍ਹਾਂ ਵਿੱਚ ਪੰਜਾਬ ਦੇ ਇਤਿਹਾਸ ਸ਼ਾਇਰੀ ਸਾਧੂ ਸੰਤਾਂ ਪੀਰਾਂ ਫਕੀਰਾਂ ਸੰਨਿਆਸੀਆਂ ਵੈਦਾਨੀਆਂ ਗਿਆਨੀਆਂ ਦਿਆਨੀਆਂ ਵੈਦਾਨੀਆਂ ਦੇਸ਼ ਪੰਜਾਬ ਦੇ ਸਿਆਣਿਆਂ ਦੀਆਂ ਲਿਖਤਾਂ ਹਰ ਵੇਲੇ ਮੌਜੂਦ ਰਹਿੰਦੀਆਂ। ਜਿਹੜਾ ਵੀ ਮਿੱਤਰ ਪਿਆਰਾ ਆਪ ਜੀ ਨੂੰ ਮਿਲਣ ਲਈ ਜਾਂਦਾ ਕਿਤਾਬ ਜਾਂ ਰਿਸਾਲੇ ਦਾ ਤੋਹਫਾ ਲੈ ਬਗੈਰ ਨਾ ਮੁੜਦਾ। ਆਪ ਜੀ ਦੇ ਜ਼ਾਤੀ ਲਿਖਣ ਦਾ ਅੰਦਾਜ਼ ਵੀ ਬਹੁਤ ਸੋਹਣਾ ਸੀ ਜਿਸ ਕਾਰਨ ਪੜਿਆਰ ਪੂਰੀ ਤਵੱਜੋ ਨਾਲ ਗੁੰਮ ਹੋ ਕੇ ਲਿਖਤ ਪੜ੍ਹਦੇ ਤੇ ਆਪ ਜੀ ਕੋਲੋਂ ਬਹੁਤ ਕੁਝ ਸਿੱਖਦੇ। ਭੱਟ ਜੀ ਦੀ ਪੰਜਾਬ ਨਾਲ ਮੁਹੱਬਤ ਦਿਲ ਜਾਨ ਤੋਂ ਵੱਧ ਸੀ। ਦੇਸ਼ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸਨ ਤੇ ਰੱਬ ਅੱਗੇ ਦੁਆ ਕਰਦੇ ਹੋਏ ਫਰਮਾਉਂਦੇ ਸਨ, ਸ਼ਾਲਾ ਥਾਂ ਤੇ ਉਹ ਮਰ ਜਾਵੇ ਜੋ ਪੰਜਾਬ ਦੀ ਵੰਡ ਪਾਵੇ, ਭਾਵੇਂ ਸਾ ਆਵੇ ਨਾ ਆਵੇ ਦੇਸ਼ ਪੰਜਾਬ ਨਾ ਵੰਡਿਆ ਜਾਵੇ। ਹਾਂਜੀ, ਤੇ ਇਸ ਸ਼ੇਰ ਤੋਂ ਉਹਨਾਂ ਦੇ ਪੜ੍ਹਨ ਤੋਂ ਵੀ ਅੰਦਾਜ਼ਾ ਬੰਦਾ ਲਾ ਸਕਦਾ ਉਹਨਾਂ ਦੀ ਦੇਸ਼ ਪੰਜਾਬ ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਸਾਡੀ ਇੱਕ ਤਹਿਜ਼ੀਬ ਹੈ, ਖਿੱਤਾ ਹੈ। ਹਾਂਜੀ, ਪੂਰੀ ਦੁਨੀਆ ਸਾਨੂੰ ਜਾਣਦੀ ਹੈ ਤੇ ਨਾਂ ਜਿਹੜਾ ਹੈ ਉਹ ਤਬਦੀਲ ਹੁੰਦਾ ਵੀ ਰਹਿ ਜਾਂਦਾ ਹੈ, ਲੇਕਿਨ ਤਹਿਜ਼ੀਬ ਸਕਾਫਤ ਕਲਚਰ ਜਿਹੜਾ ਹੈ ਉਹ ਸਿਰਫ ਨਾਂ ਦਾ ਮੁਹਤਾਜ ਨਹੀਂ ਹੁੰਦਾ ਬਲਕਿ ਹਜ਼ਾਰਾਂ ਸਾਲ ਤੋਂ ਚਲਦੀ ਹੈ। ਮੁਖਤਲਿਫ ਬਾਦਸ਼ਾਹ ਵੀ ਆਉਂਦੇ, ਮੁਖਤਲਿਫ ਆਪਣਾ ਲਿਖਤਕਾਰ ਵੀ ਆਏ, ਮੁਖਤਲਿਫ ਜ਼ਬਾਨਾਂ ਦੇ ਹਮਲਾਵਰ ਆਏ, ਮੁਖਤਲਿਫ ਤਾਜਰੀਨ ਆਏ। ਉਹ ਆਪਣਾ ਅਸਰ ਹਰ ਤਹਿਜ਼ੀਬ 'ਤੇ ਸਾਡੀ 'ਤੇ ਬਹੁਤ ਜ਼ਿਆਦਾ ਹੋਇਆ ਦੁਨੀਆ ਤੋਂ, ਸਾਡੇ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਅਸਰ ਪਾਇਆ। ਤੇ ਉਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕੋਈ ਇਹਦਾ ਅਗਰ ਮੁਖਤਲਿਫ ਨਾ ਰਿਹਾ ਜਾਂ ਰਿਆਸਤੀ ਸੂਰਤ ਦੇ ਵਿੱਚ ਮੁਖਤਲਿਫ ਟੁਕੜਿਆਂ ਦੀ ਸ਼ਕਲ ਖਿੱਤਾ ਰਿਹਾ, ਉਹਦਾ ਇਹ ਮਤਲਬ ਨਹੀਂ ਹੈ, ਹਰਗਿਜ਼ ਨਹੀਂ ਹੈ ਕਿ ਇਹ ਮੁਲਤਾਨ ਹੋ ਰਿਹਾ ਹੈ, ਲਾਹੌਰ ਹੋ ਰਿਹਾ ਹੈ, ਜੰਗ ਹੋ ਰਿਹਾ ਹੈ, ਬਹਾਵਲਪੁਰ ਹੋ ਰਿਹਾ ਹੈ, ਪਿੰਡੀ ਹੋ ਰਿਹਾ ਹੈ, ਅੰਮ੍ਰਿਤਸਰ ਹੋ ਰਿਹਾ ਹੈ, ਜਲੰਧਰ ਹੋ ਰਿਹਾ ਹੈ, ਕੁਫਲਾ ਹੋ ਰਿਹਾ ਹੈ, ਬਲਕਿ ਸਾਰੇ ਦਾ ਮਕਸਦ ਇਹ ਹੈ ਕਿ ਇੱਕ ਸਾਰੀ ਤਹਿਜ਼ੀਬ ਹੈ, ਖਿੱਤਾ ਹੈ ਮੁਸ਼ਤਰਕਾ, ਜਿਹਦਾ ਕਿ ਮੁਖਤਲਿਫ ਬਾਦਸ਼ਾਹਾਂ, ਮੁਖਤਲਿਫ ਕਬਜ਼ਾਗੀਰਾਂ ਤੇ ਮੁਖਤਲਿਫ ਆਮਦਾ ਅਕਵਾਮ, ਬੈਰੂਨੀ ਅਕਵਾਮ, ਕਦੀ ਕੋਈ ਕਿਸੇ ਰਿਆਸਤ ਦਾ ਕੋਈ ਬਣ ਜਾਂਦਾ। ਰਿਆਸਤ ਜਿਹੜਾ ਹੈ ਉਹ ਮੁਲਕ ਨਹੀਂ ਹੁੰਦਾ, ਰਿਆਸਤ ਤਹਿਜ਼ੀਬ ਨਹੀਂ ਹੁੰਦੀ। ਰਿਆਸਤ ਜਿਹੜੀ ਹੈ ਉਹ ਇੱਕ ਕਲਚਰ ਦਾ ਨਾਂ ਨਹੀਂ ਹੈ ਬਲਕਿ ਰਿਆਸਤ ਇੱਕ ਇਨਾਮ ਹੈ ਜਿਹੜਾ ਕਿ ਵੱਡਾ ਬਾਦਸ਼ਾਹ, ਮੁਲਕ ਦਾ ਬਾਦਸ਼ਾਹ, ਉਸ ਨੂੰ ਰਿਆਸਤ ਆਖਿਆ ਜਾਂਦਾ। ਇਹ ਅਕਬਰ ਦੇ ਦੌਰ ਵਿੱਚ ਮੁਲਤਾਨ ਵੱਖਰਾ ਰਿਹਾ ਹੈ, ਲਾਹੌਰ ਵੱਖਰਾ ਰਿਹਾ ਹੈ ਜਾਂ ਬਾਕੀ ਦਾ ਇਲਾਕਾ ਵੱਖਰਾ ਰਿਹਾ ਹੈ। ਉਸ ਨਕਸ਼ੇ ਨੂੰ ਚੁੱਕ ਕੇ ਵਿਖਾਉਣ ਦਾ ਇਹ ਮਤਲਬ ਨਹੀਂ ਬਣ ਜਾਂਦਾ ਕਿ ਇਹ ਖਿੱਤਾ ਮੁਖਤਲਿਫ ਤਹਿਜ਼ੀਬਾਂ, ਕਲਚਰਾਂ, ਸਕਾਫਤਾਂ ਤੇ ਬੋਲੀਆਂ ਦਾ ਇਲਾਕਾ ਜਿਹੜਾ ਉਹ ਅਲੱਗ-ਅਲੱਗ ਜ਼ਬਾਨ ਦਾ ਇਲਾਕਾ ਹੈ, ਬਲਕਿ ਸਾਰੀਆਂ ਸਾਡੀਆਂ ਬੋਲੀਆਂ ਇਲਾਕਾਈ, ਹਾਂਜੀ, ਲਹਿਜੇ ਤੇ ਰਿਆਸਤੀ ਤੌਰ 'ਤੇ ਹੋ ਰਿਹਾ, ਲੇਕਿਨ ਇਹ ਇੱਕ ਤਹਿਜ਼ੀਬ, ਇੱਕ ਕਲਚਰ ਔਰ ਹਜ਼ਾਰਾਂ ਸਾਲਾਂ ਤੋਂ ਸਾਡਾ ਹੈ। ਤੇ ਦੋਸਤਾਂ ਦੀ ਨਜ਼ਰ ਜ਼ਿਆਦਾ ਗੁਫ਼ਤਗੂ ਤਵੀਲ ਨਹੀਂ ਕਰਨਾ ਚਾਹੁੰਦਾ ਮੈਂ। ਅੱਛਾ, ਉਸ ਤੋਂ ਬਾਅਦ ਜਨਾਬ ਭੱਟ ਜੀ ਦੇ ਜੀ ਲਿਖਤਾਂ ਦੇ ਕੁਝ ਨਮੂਨੇ, ਇਹ ਜਨਾਬ ਉਸੇ ਆਰਟੀਕਲ ਦੇ ਵਿੱਚ ਮੇਰੇ 'ਚ ਭੱਟ ਜੀ ਦੀ ਲਿਖਤ ਦੇ ਵਾਸਤੇ ਮੈਂ ਉਹ ਇੱਕ ਹਿੱਸਾ ਰੱਖਿਆ ਸੀ ਕਿ ਉਹਨਾਂ ਨੇ ਕੀ ਲਿਖਿਆ ਹੈ। ਇਹਦੇ ਵਿੱਚ ਮੈਂ ਉਹਨਾਂ ਦੀ ਇਬਤਦਾਈ ਇਸ ਤਰ੍ਹਾਂ ਕੀਤਾ, ਭਾਵੇਂ ਨਸਰ ਹੋਵੇ ਤੇ ਭਾਵੇਂ ਸ਼ਾਇਰੀ, ਭੱਟ ਜੀ ਦੇ ਲਿਖਣ ਦਾ ਅੰਦਾਜ਼ ਆਪ ਜੀ ਦੇ ਪੰਜਾਬੀਅਤ ਬਾਰੇ ਦੋ ਟੋਕ ਮੌਕਿਫ ਦਾ ਮੂੰਹ ਬੋਲਦਾ ਸਬੂਤ ਹੁੰਦਾ, ਜਿਸ ਵਿੱਚ ਆਪ ਪੰਜਾਬੀਆਂ ਦੇ ਹੱਕ ਲਈ ਹਕੂਮਤ ਪਾਕਿਸਤਾਨ ਤੇ ਮੁਖਤਲਿਫ ਪਾਰਟੀਆਂ ਦੀ ਤਵੱਜੋ, ਪੰਜਾਬੀਆਂ ਦੀ ਅਕਸਰੀਅਤ ਤੇ ਇਹਨਾਂ ਦੇ ਮੁੱਢਲੇ ਹੱਕ ਵੱਲ ਤਵੱਜੋ ਦਿਵਾਉਂਦੇ ਨਜ਼ਰ ਆਉਂਦੇ। ਤੇ ਇਸ ਤੋਂ ਬਾਅਦ ਇਹਨਾਂ ਦਾ ਭੱਟ ਜੀ ਦਾ ਆਰਟੀਕਲ ਮੌਜੂਦ ਹੈ ਇਸ ਜਗ੍ਹਾ ਦੇ ਉੱਤੇ। ਤੇ ਉਸ ਤੋਂ ਬਾਅਦ ਜਨਾਬ ਭੱਟ ਜੀ ਦੀ ਸ਼ਾਇਰੀ, ਹਾਂਜੀ, ਭੱਟ ਜੀ ਦੀ ਨਸਰ ਵੀ ਇਸ ਆਰਟੀਕਲ ਦੇ ਮੌਜੂਦ ਹੈ ਤੇ ਭੱਟ ਜੀ ਦੀ ਸ਼ਾਇਰੀ ਜਿਹੜੀ ਹੈ ਉਹ ਵੀ ਮੌਜੂਦ ਹੈ ਔਰ ਬਹੁਤ ਖੂਬਸੂਰਤ ਅੰਦਾਜ਼ ਹੈ। ਹਾਂਜੀ, ਭੱਟ ਜੀ ਜਿਹੜੇ ਕਲਾਮ ਲਿਖਦੇ ਸਨ ਤੇ ਉਹ ਕਲਾਮ ਦੇ ਵਿੱਚ ਬਹੁਤ ਮਿਟਦੇ ਹੋਏ ਅਲਫਾਜ਼ ਨੂੰ ਚੁਣ ਕੇ ਲਿਆਉਂਦੇ ਤੇ ਪੁਰਾਣੇ ਬਜ਼ੁਰਗਾਂ ਦੀ ਸ਼ਾਇਰੀ ਪੜ੍ਹਦੇ, ਉਹਨਾਂ ਦੇ ਵਿੱਚੋਂ ਉਸ ਲਫ਼ਜ਼ ਦਾ ਇੰਤਖਾਬ ਕਰਦੇ ਵੀ ਜਿਹੜਾ ਲਫ਼ਜ਼ ਤੇ ਮੌਜੂਦ ਹੈ ਅੱਜ ਤੋਂ 1000 ਸਾਲ ਪਹਿਲੇ, 500 ਸਾਲ ਪਹਿਲੇ, 800 ਸਾਲ ਪਹਿਲੇ, ਲੇਕਿਨ ਅੱਜ ਦੇ ਦੌਰ ਦੇ ਵਿੱਚ ਇਸਤੇਮਾਲ ਨਹੀਂ ਹੋ ਰਿਹਾ। ਭੱਟ ਜੀ ਦਾ ਮੁਸਤਕਿਲ ਤੌਰ 'ਤੇ ਅਸੂਲ ਸੀ ਕਿ ਉਹ ਉਸ ਲਫ਼ਜ਼ ਨੂੰ ਚੁਣ ਕੇ ਲੈ ਆਉਂਦੇ
ਤੇ ਉਸ ਨੂੰ ਨਵੀਂ ਸ਼ਾਇਰੀ ਦੇ ਵਿੱਚ ਵੀ ਇਸਤੇਮਾਲ ਕਰਦੇ, ਜਿਹੜਾ ਕਿ ਉਹਨਾਂ ਦੀ ਸ਼ਾਇਰੀ ਦਾ ਬਹੁਤ ਖੂਬਸੂਰਤ ਅੰਦਾਜ਼ ਹੈ। ਤੇ ਇਹ ਜਨਾਬ ਭੱਟ ਸਾਹਿਬ ਦੀ ਜ਼ਿੰਦਗੀ ਦਾ, ਉਹਨਾਂ ਦੇ ਕੰਮਾਂ ਦਾ ਇੱਕ ਬਹੁਤ ਹੀ ਮੁਖਤਸਰ ਜਿਹਾ ਮੇਰਾ ਤਾਰਫ ਹੈ। ਇਸ ਨੂੰ ਜਿਹੜਾ ਦੋਸਤ ਮਜ਼ੀਦ ਪੜ੍ਹਨਾ ਚਾਹਵੇ ਉਹ ਜਨਾਬ ਇਹ ਮੇਰਾ ਆਰਟੀਕਲ ਮੌਜੂਦ ਹੈ। तमाम दोस्तों का आने का बहुत बहुत शुक्रिया।